ਆਉਣ ਲੱਗ ਗਿਆ, ਮੈਨੂੰ ਇੱਧਰੋਂ ਵੀ ਲੋਕਾਂ ਨੇ ਪਸੰਦ ਕਰਨੋਂ ਹਟ ਜਾਣਾ। ਭਾਜੀ ਅੱਲਾ ਦੀ, ਵਾਹਿਗੁਰੂ ਦੀ, ਹੈ ਨਾ, ਉਹ ਰੱਬ ਦੀ ਮਿਹਰਬਾਨੀ ਹੈ ਜਿਹੜੇ ਮੈਨੂੰ ਏਦਾਂ ਹੀ ਭਾਗ ਲਾਤੇ ਭਾਜੀ। ਮੈਂ 2-2 ਮਿੰਟ ਦੇ ਰੋਲ ਕਰਨ ਵਾਲਾ ਇਨਸਾਨ ਜਿਹੜਾ ਛੋਟੇ ਛੋਟੇ ਕਰੈਕਟਰ ਕਰਦਾ ਸੀਗਾ। ਮੈਂ ਤਾਲੀਮ ਲਈ ਬਕਾਇਦਾ ਮੈਂ ਪੋਸਟ ਗ੍ਰੈਜੂਏਸ਼ਨ ਐਂਡ ਥੀਏਟਰ ਐਂਡ ਟੈਲੀਵਿਜ਼ਨ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਤੇ ਮੈਨੂੰ ਲੱਗਦਾ ਮੈਂ ਇਕੱਲਾ ਹੀ ਹਾਂ ਜੀ। ਅਦਰਵਾਈਜ਼ ਇੱਕ ਜਿਮੀ ਸ਼ੇਰਗਿੱਲ ਸਾਹਿਬ ਹੈਗੇ ਨੇ ਜੀ, ਤੇ ਦੇਵ ਖਰੋੜ ਸਾਹਿਬ ਹੈਗੇ ਨੇ ਇੱਥੇ, ਉਹ ਐਕਸ਼ਨ ਫਿਲਮਾਂ ਕਰਦੇ ਨੇ ਜੀ। ਨਹੀਂ ਤਾਂ ਅਦਰਵਾਈਜ਼ ਸਾਡੀ ਸਿੰਗਰ ਡੋਮੀਨੇਟਿੰਗ ਇੰਡਸਟਰੀ ਹੈਗੀ ਹੈ ਜੀ। ਤਾਂ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ। ਹੌਲੀ ਹੌਲੀ ਪਰ ਸਿੰਗਰਸ ਕੋਲੇ ਪਲੱਸ ਪੁਆਇੰਟ ਹੁੰਦਾ ਜੀ ਵੀ ਉਹ ਗਾਣਾ ਕਰਨ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੂੰ ਵੱਡੀਆਂ ਫਿਲਮਾਂ ਆਫਰ ਹੁੰਦੀਆਂ ਨੇ। ਸਾਨੂੰ 2-2 ਮਿੰਟ ਦੇ ਕਰੈਕਟਰ ਕਰਕੇ 20 ਸਾਲ ਲੱਗੇ ਜੀ ਇੱਥੇ ਤੱਕ ਪਹੁੰਚਣ ਨੂੰ, ਹੈ ਨਾ। ਹੌਲੀ ਹੌਲੀ ਉਹ ਆਪ ਸਭ ਦੀ ਮਿਹਰਬਾਨੀ ਹੈ ਜੀ। ਤੁਸੀਂ ਤਾੜੀਆਂ ਮਾਰਦੇ ਹੋ, ਤੁਸੀਂ ਪਸੰਦ ਕਰਦੇ ਹੋ, ਉਹ ਪਸੰਦ ਕਰਦੇ ਹੋਏ ਤੁਸੀਂ ਨਾਲ ਆਸ਼ੀਰਵਾਦ ਦਿੰਦੇ ਹੋ ਦਿਲੋਂ। ਜਿਹੜਾ ਕਹਿੰਦੇ ਦਿਲੋਂ ਨਿਕਲੀ ਹੋਈ ਹਾਂ ਤੇ ਦੁਆ ਬੜੀ ਲੱਗਦੀ ਹੈ ਜੀ। ਇਹ ਤੁਹਾਡੀਆਂ ਦੁਆਵਾਂ ਨੇ ਜਿਹੜਾ ਮੈਂ ਇੱਥੇ ਤੱਕ ਪਹੁੰਚਿਆ ਜੀ। ਸਤਿ ਸ੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ। ਅੱਖਾਂ ਤਰਸਣ ਗਈਆਂ, ਤੁਸੀਂ ਤੁਹਾਨੂੰ ਦਾਵਤ ਮਿਲ ਗਈ ਹੈ ਚਿਨੋਟੀ ਸਾਹਿਬ ਕੋਲੋਂ, ਠੀਕ ਹੈ। ਤੇ ਇਹ ਬੜੀ ਵੱਡੀ ਗੱਲ ਹੈ ਕਿ ਮੰਨਣਾ। ਤੁਸੀਂ ਦੱਸਿਆ ਹੁਣੇ ਕਿ ਮੇਰੀ ਤਾਲੀਮ ਨਹੀਂ ਹੈਗੀ, ਲੇਕਿਨ ਤੁਸੀਂ ਦੱਸ ਰਹੇ ਹੋ। ਲੇਕਿਨ ਕਮਾਲ ਹੈ ਯਾਰ ਕਿ ਜਿਹੜਾ ਬੰਦਾ ਅੱਜ ਮੰਨੇਗਾ ਉਹੀ ਅੱਗੇ ਜਾਏਗਾ। ਤੇ ਇਹ ਜਿਹੜੀ ਸ਼ੁਕਰੀਆ ਗਾਇਕੀ ਵਾਲਾ ਕੰਮ ਹੈ, ਇਹਦੇ ਵੱਲ ਵੀ ਜਰਾ ਸੁਰ ਵੱਲ ਲੈ ਕੇ ਆਓ, ਇਹਨੂੰ ਵੀ ਲੈ ਕੇ ਆਓ, ਜ਼ਰੂਰੀ ਹੈਗਾ ਵੇ। ਕਿਉਂਕਿ ਹੁਣ ਜਿਹੜੇ ਲੋਕ ਗਾ ਰਹੇ ਨੇ, ਕੰਮ ਵੀ ਕਰ ਰਹੇ, ਮੈਂ ਸੁਣਿਆ ਕਿ ਨਾਸਰ ਚਨੋਟੀ ਸਾਹਿਬ ਨੇ ਵੀ ਆਪਣਾ ਉਸਤਾਦ ਰੱਖ ਲਿਆ ਇੱਥੇ ਨਾ ਪਾਕਿਸਤਾਨ ਦੇ ਵਿੱਚ। ਹਾਂਜੀ ਹਾਂਜੀ, ਹਾਂ, ਇਹ ਵੀ ਸ਼ੁਰੂ ਕਰ ਰਹੇ ਨੇ ਗਾਣਾ। ਤੇ ਮੈਂ ਕਹਿੰਦਾ ਦੋਵੇਂ ਭਰਾ ਮਿਲ ਕੇ ਗਾ ਲਓ ਤੇ ਚੰਗਾ ਨਹੀਂ। ਮੈਂ ਆਪਣਾ ਉਸਤਾਦ ਆਪਣੀ ਗੱਡੀ ਦੀ ਹਾਰਮੋਨੀਅਮ ਵਜਾ ਰਹੇ ਨੇ, ਇਹ ਹਾਰਮੋਨੀਅਮ ਵਜਾਣਗੇ ਤੇ ਤਬਲੇ ਤੇ ਮੈਂ ਕਹਿੰਦਾ ਕੋਈ ਸੰਗਤ ਹੋ ਜਾਵੇ ਨਾਲ ਤੇ ਬੜਾ ਜ਼ਬਰਦਸਤ ਹੋ ਜਾਵੇ। ਮੈਂ ਕਰੂੰਗਾ ਤਬਲੇ ਭਾਜੀ ਦੇ। ਨਹੀਂ, ਤਬਲੇ ਤੇ ਠਾਕਰ ਸਾਹਿਬ ਤੁਸੀਂ ਐਡੇ ਵਧੀਆ ਲੱਗੋਗੇ ਨਾ ਮਾਨ ਨਾਲ। ਭਾਜੀ ਇਹ ਵੱਡਾ ਭਰਾ ਹੈਗਾ ਆਪਣਾ ਭਾਜੀ ਜੀ। ਭਾਜੀ ਜੇ ਭਾਜੀ ਵਰਗੇ ਫਨਕਾਰ ਗਾਉਣ ਲਈ ਤਿਆਰ ਨੇ, ਮੈਂ ਸਾਰੀ ਉਮਰ ਤਬਲੇ ਤੇ ਫ੍ਰੀ ਵਜਾਉਣ ਨੂੰ ਤਿਆਰ ਆ ਭਾਜੀ। ਸਦਕੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਸੇ, ਬਹੁਤ ਸਾਰੀਆਂ ਦੁਆਵਾਂ। ਲਵ ਯੂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਭਾਜੀ। ਬਿਨੂ ਭਾਜੀ ਜੀ ਭਾਜੀ, ਕਦੀ ਤੁਸੀਂ ਕੰਡਕਟਰ ਬਣੇ, ਕਦੀ ਤੁਸੀਂ ਫੁੱਫੜ ਬਣੇ, ਕਦੀ ਤੁਸੀਂ ਕੁੱਤੇ ਨਾਲ ਵਿਆਹ ਕਰਵਾਇਆ। ਇਸ ਫਿਲਮ 'ਚ ਤੁਹਾਡਾ ਕੀ ਰੋਲ ਹੈ? ਇਹ ਫਿਲਮ ਦੇ ਵਿੱਚ ਜੀ ਸਾਡੇ ਫਾਦਰ ਸਾਹਿਬ ਭੱਲਾ ਸਾਹਿਬ ਨੇ ਜੀ, ਉਹਨਾਂ ਦੇ 2 ਔਲਾਦਾਂ ਨੇ ਜੀ। ਛੋਟੀ ਔਲਾਦ ਉਹ ਹੈਗੇ ਜੀ ਐਮੀ ਸਾਹਿਬ, ਤੇ ਦੂਜੀ ਵੱਡੀ ਔਲਾਦ ਮੈਂ ਆ ਜੀ। ਇਹ ਮੇਰੀ ਵਹੁਟੀ ਹੈ, ਇਹ ਐਮੀ ਸਾਹਿਬ ਦੀ ਵਹੁਟੀ ਹੈ ਜੀ, ਜਿਹਦੇ ਪਿੱਛੇ ਰੌਲਾ ਪਿਆ। ਤੇ ਮੇਰੇ ਪਿਓ ਨੂੰ ਫਿਕਰ ਹੈ ਇਸ ਚੀਜ਼ ਦਾ, ਉਹਦੀ ਖੁਆਇਸ਼ ਹੈ, ਦਿਲੀ ਖੁਆਇਸ਼। ਵਿੱਚ ਜੱਦੀ ਹੱਕ ਨਹੀਂ ਹੁੰਦਾ, ਉਹਨੂੰ ਜੱਦੀ ਹੱਕ ਉਹਨੇ ਇਹ ਸਮਝਿਆ ਵੀ ਦਾਜ ਲੈਣਾ ਯਾਰ, ਇਨਫਲੂਐਂਸ ਵਾਲੇ ਨੂੰ ਦੇਖ ਕੇ ਨਾ, ਜਿਵੇਂ ਰਿਸ਼ਤੇਦਾਰੀਆਂ ਜਾਂ ਆਂਢ ਗੁਆਂਢ ਚ, ਤਾਂ ਉਹਨੂੰ ਲੈ ਕੇ ਫਿਲਮ ਹੈ ਜੀ, ਦਾਜ ਨੂੰ ਲੈ ਕੇ। ਤਾਂ ਉਹਦੀ ਖੁਆਇਸ਼ ਇੱਥੋਂ ਪੂਰੀ ਨਹੀਂ ਹੋਈ, ਤਾਂ ਉਹ ਹਰ ਵੇਲੇ ਉਹਦਾ ਸਾਡਾ ਪਿਓ ਖਿਜਿਆ ਰਹਿੰਦਾ ਵੀ ਨਹੀਂ ਯਾਰ ਏਦਾਂ ਏਦਾਂ ਕਰਕੇ। ਤਾਂ ਫਿਰ ਇੱਧਰੋਂ ਪੂਰੀ ਕਰਨੀ, ਹੁਣ ਉਹ ਕਿੱਦਾਂ ਕਰਨੀ। ਤਾਂ ਇੱਕੋ ਇੱਕ ਖੁਆਇਸ਼ ਆ ਸਾਡੀ, ਗੱਡੀ ਲੈਣੀ ਅਸੀਂ। ਤੇ ਉਹ ਗੱਡੀ ਹੁਣ ਕਿੱਦਾਂ ਮਿਲਦੀ ਹੈ, ਕਿੱਦਾਂ ਆਈ ਤੇ ਕੀ ਹੋਇਆ ਉਹਦੇ ਨਾਲ। 28 ਨੂੰ ਜੀ, 28 ਤਰੀਕ ਨੂੰ ਸਾਡੀ ਫਿਲਮ ਹੋਣੀ ਹੈ ਸਿਨੇਮਾ ਘਰਾਂ ਦੇ ਵਿੱਚ। ਤੁਹਾਨੂੰ ਜਦੋਂ ਗੱਡੀ ਸਾਡੇ ਘਰੇ ਆਊਗੀ ਨਾ, ਤੁਹਾਨੂੰ ਐ ਲੱਗੂ ਤੁਹਾਡੇ ਘਰੇ ਆ ਗਈ, ਸਵਾਦ ਹੀ ਆ ਗਿਆ ਗੱਡੀ ਦੇਖ ਕੇ ਜੀ। ਵੀ ਸਾਰੀ ਤੁਹਾਡੀ ਪਸੰਦੀਦਾ ਸਟਾਰਕਾਸਟ ਹੈਗੀ ਹੈ ਜੀ, ਜਸਵਿੰਦਰ ਭੱਲਾ ਸਾਹਿਬ, BN ਸ਼ਰਮਾ ਸਾਹਿਬ, ਔਰ ਤੁਹਾਡੇ ਸਾਰਿਆਂ ਦੇ ਚਹੇਤੇ ਜਿਹੜੇ 100 ਕਰੋੜ ਦੀ ਅਸੀਂ ਭਾਜੀ ਤੁਸੀਂ ਉਹਦੇ ਸ਼ਾਮਲ ਸੀਗੇ। ਅਸੀਂ ਮਾਣ ਮਹਿਸੂਸ ਕਰਦੇ ਹਾਂ। ਕੈਰੀ ਔਨ ਜੱਟਾ 3 ਉਹ ਡਾਇਰੈਕਟ ਕੀਤੀ ਸੀਗੀ ਸਮੀਪ ਕੰਗ ਸਾਹਿਬ ਨੇ, ਉਹਨਾਂ ਦੀ ਉਹ ਡਾਇਰੈਕਟ ਕੀਤੀ ਹੋਈ ਇਹ ਮੂਵੀ ਹੈ ਜੀ। ਨਰੇਸ਼ ਕਤੂਰੀਆ ਸਾਹਿਬ ਦੀ ਇਹ ਸਕ੍ਰਿਪਟ ਹੈ ਜੀ, ਸੇਮ ਉਹਨਾਂ ਨੇ ਲਿਖੀ ਹੈ ਜੀ। ਬਹੁਤ ਹੀ ਨਜ਼ਾਰਾ ਆਉਣ ਵਾਲਾ ਸੱਚੀ। ਪਰ ਮੈਂ ਇੱਕੋ ਗੁਜ਼ਾਰਿਸ਼ ਕਰਦਾ ਭਾਜੀ, ਤੁਹਾਨੂੰ 100% ਇਹ ਗਰੰਟੀ ਮੇਰੀ ਹੈ ਵੀ ਤੁਹਾਨੂੰ ਵਧੀਆ ਤਾਂ ਲੱਗਣੀ ਹੈ ਭਾਜੀ। ਗਾਹ ਪਾ ਦਿਓ ਇੱਕ ਵਾਰੀ, ਤੁਹਾਨੂੰ ਜੇ ਵਧੀਆ ਲੱਗੀ ਨਾ ਤਾਂ ਆਪਣੇ ਛੋਟੇ ਭਰਾ ਕਰਕੇ ਇੱਕ ਵਾਰੀ ਚੱਕ ਦਿਓ ਫੱਟੇ।